ਜਨਾਨੀਆਂ ਭਾਈ ਆਪ ਬੜੀਆਂ ਹੁਸ਼ਿਆਰ ਨੇ, ਅੱਜ ਕੱਲ੍ਹ ਦੀਆਂ ਪੜ੍ਹੀਆਂ ਲਿਖੀਆਂ ਨੇ, ਸਾਰਾ ਪਤਾ ਉਹਨਾਂ ਨੂੰ ਲੱਗ ਜਾਂਦਾ ਵੇ। ਉਹ ਕੋਈ ਬੰਦਾ ਐ ਜੇ ਆਪਣੇ ਅੰਦਰ ਵੜਿਆ ਨਾ ਤੇ ਮੋਬਾਈਲ ਵੇਂਦਾ ਹੱਸਦਾ ਆਇਆ, ਉਹ ਜਨਾਨੀ ਕੋਲੋਂ ਬਰਦਾਸ਼ਤ, ਬੰਦੇ ਹੱਸਦੇ ਨਹੀਂ ਬਰਦਾਸ਼ਤ ਕਰਦੀਆਂ ਨਾ ਵਿਚਾਰੀਆਂ, ਉਹ ਬਰਦਾਸ਼ਤ ਨਾ ਹੋਇਆ ਉਹਦੇ ਕੋਲੋਂ। ਉਹਨੇ ਉਸੇ ਲਈ ਆਖਿਆ ਉਰਾਂ ਆਏ ਨਾ ਮੋਬਾਈਲ 'ਚ ਕੀ ਪਿਆ ਵੇਖਣਾ, ਕਿਹੜੀ ਮਾਂ ਨੂੰ ਵੇਖ ਕੇ ਹੱਸਣਾ ਪਿਆ। ਉਸ ਆਖਿਆ ਕੋਈ ਵੀ ਨਹੀਂ ਆ, ਵੀਡੀਓ ਇੱਕ ਵੇਂਦਾ ਸਾਂ ਪਿਆ। ਉਹ ਖੈਰ ਜਨਾਨੀ ਨੇ ਮੋਬਾਈਲ ਖੋਹ ਲਿਆ, ਖੋਹ ਕੇ ਜਿਉਂ ਲੱਗੀ ਫੋਲਣ ਕੁਝ ਵੀ ਨਾ ਲੱਭਾ ਤੇ ਇੱਕ ਨਵਾਂ ਨੰਬਰ ਵਿੱਚ ਸੇਵ ਸੀ ਅਖਤਰ ਦੇ ਨਾਂ ਤੋਂ। ਉਹ ਵੇਖ ਕੇ ਆਂਦੀ ਇਹ ਆਹ ਕਿਹਦਾ ਨੰਬਰ ਏ। ਉਹਨੇ ਕਿਹਾ ਇਹ ਮਾਮੂ ਅਖਤਰ ਨੇ, ਮੇਰੇ ਇੱਕ ਮਾਮੂ ਨੇ, ਤੇ ਉਹ ਅੱਜ ਹੀ ਮਿਲੇ ਨੇ, ਬੜੀ ਦੇਰ ਬਾਅਦ ਉਹਨਾਂ ਨੇ ਮੋਬਾਈਲ ਲਿਆ ਤੇ ਉਹਨਾਂ ਦਾ ਨੰਬਰ ਸੇਵ ਕੀਤਾ। ਉਹ ਜਨਾਨੀ ਨੇ ਉਸ ਨੰਬਰ ਤੇ ਫੋਨ ਚਾ ਕੀਤਾ, ਫੋਨ ਕੀਤਾ ਉਸ ਉੱਤੇ ਅੱਗੋਂ ਨਾ ਹੈਲੋ ਕਰਕੇ, ਤੇ ਜਿਸ ਵੇਲੇ ਸੁਣੀਓ ਸੋ ਆਵਾਜ਼ ਤੇ ਅੱਗੋਂ ਵੀ ਕੋਈ ਬੀਬੀ ਬੋਲੀ, ਉਹਨੇ ਵੀ ਆਖਿਆ ਜੀ ਹੈਲੋ। ਲੋ ਜੀ ਇੰਨੀ ਕਰਨੀ ਸੀ, ਉਹ ਬੀਬੀ ਨੇ ਸੋਟਾ ਫੜਿਆ, ਬੰਦੇ ਨੂੰ ਕੁੱਟ ਕੇ ਉਹਦੇ ਸਿਰੇ 'ਚ ਮਾਰ ਕੇ ਮਹੀਨ ਕੀਤਾ, ਸਿਰ ਉਹਦਾ ਪਾੜ ਛੜਿਆ। ਉਹ ਜਰਾ ਪੱਟੀ ਕਰਾਉਣ ਹਸਪਤਾਲ ਗਿਆ, ਉੱਥੇ ਜਾ ਕੇ ਕੀ ਵੇਂਦਾ ਕਿ ਮਾਮੂ ਅਖਤਰ ਵੀ ਅੱਗੇ ਪੱਟੀਆਂ ਪੈ ਕਰਾਉਂਦੇ ਸਨ ਜਿਹਦਾ ਨੰਬਰ ਵਿੱਚ ਸੇਵ ਸੀ। ਉਹਨੂੰ ਆਂਦਾ ਮਾਮਾ ਜੀ ਤੁਹਾਨੂੰ ਕੀ ਬਣਿਆ, ਮੈਂ ਕੀ ਗੱਲ ਹੈ ਪੱਟੀਆਂ ਕਰਾਉਂਦੇ ਹੋ ਪੈ। ਉਹਨੇ ਕਿਹਾ ਪੁੱਤਰਾ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਹੈ, ਮੈਂ ਤਾਂ ਨਵਾਂ ਮੋਬਾਈਲ ਲਿਆ ਆ, ਤੇਰੇ ਵਾਲੇ ਨੰਬਰ ਤੋਂ ਕਿਸੇ ਬੀਬੀ ਦੀ ਕਾਲ ਆਈ ਆ ਤੇ ਆ ਵੇਖ ਮੇਰਾ ਹਾਲ, ਮੇਰੀ ਜਨਾਨੀ ਨੇ ਕੀ ਕੀਤਾ।